ਮਿੰਟੂ ਜੀ ਅਗਲੀ ਖਬਰ ਵੱਲ ਵਧੀਏ। ਬੜਾ ਦਰਦਨਾਕ ਹਾਦਸਾ ਵਾਪਰ ਗਿਆ। 5 ਨੌਜਵਾਨ ਡੁੱਬ ਗਏ, ਮੌਤ ਹੋ ਗਈ ਤੇ ਇੱਕ ਮੁੰਡਾ ਦੱਸਦੇ ਬਾਹਰਲੇ ਮੁਲਕ ਚੋਂ ਵੀ ਆਇਆ ਸੀ। ਹਾਂਜੀ ਦੇਖੋ ਇਹ ਜਿਹੜਾ ਜਗੇੜਾ ਪਿੰਡ ਆ ਜੀ। ਲੁਧਿਆਣੇ ਜ਼ਿਲ੍ਹੇ ਦੇ ਵਿੱਚ ਜਗੇੜਾ ਪਿੰਡ ਆ ਉੱਥੇ ਇਹ ਹਾਦਸਾ ਵਾਪਰਿਆ ਤੇ ਫੋਰਚੂਨਰ ਗੱਡੀ ਸੀਗੀ, ਰਾਤ ਦਾ ਵਿਖਾ ਸੀਗਾ। ਡੇਲੋ ਦੇ ਕੋਲ ਆ ਪਿੰਡ ਜਗੇੜਾ, ਜਿਹੜੇ ਲੁਧਿਆਣੇ ਤੋਂ ਵਾਕਫ ਨੇ ਬੜੀ ਚੰਗੀ ਤਰ੍ਹਾਂ ਜਾਣਦੇ ਹੋਣਗੇ, ਬੜਾ ਮਸ਼ਹੂਰ ਪਿੰਡ ਹੈ ਜਗੇੜਾ। ਤੇ ਇਹਦੇ ਵਿੱਚ ਰਾਤ ਨੂੰ 12 ਵਜੇ ਇਹ ਜਿਹੜੀ ਗੱਡੀ ਆ ਉਹ ਇੱਕ ਨਹਿਰ ਦੇ ਵਿੱਚ ਡਿੱਗ ਪਈ। ਬਾਅਦ ਦੇ ਵਿੱਚ ਕਿਸੇ ਨੇ ਛੇਤੀ ਕੀਤਿਆਂ ਵੇਖਿਆ ਹੀ ਨਹੀਂ, ਰਾਤ ਦਾ ਵੇਲਾ ਸੀਗਾ ਤੇ ਜਦ ਤੱਕ ਉਹ ਫਿਰ ਗੱਡੀ ਕੱਢੀ ਗਈ ਤਦ ਤੱਕ ਮੌਤਾਂ ਤੇ ਹੋ ਹੀ ਗਈਆਂ ਸਨ। ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਇੱਕ ਕੁਲਦੀਪ ਸਿੰਘ, ਜਗਦੀਪ ਸਿੰਘ, ਜਤਿੰਦਰ, ਜਗਤਾਰ ਸਿੰਘ, ਭਜਨ ਸਿੰਘ, ਇਹ 5 ਵਿਅਕਤੀ ਜਿਹੜੇ ਮ੍ਰਿਤਕ ਪਾਏ ਗਏ ਨੇ। ਤੇ ਇਹਨਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਫੁੱਲ ਗਈਆਂ ਸਨ। ਇੱਕ ਤੇ ਵੈਸੇ ਗਰਮੀ ਆ ਪਾਣੀ ਦੇ ਵਿੱਚ, ਔਰ ਗੱਡੀ ਜਿਹੜੀ ਉਹ ਲੋਕ ਲੁਕ ਹੋ ਜਾਂਦੀ ਹੈ, ਤੁਹਾਨੂੰ ਪਤਾ ਹੀ ਆ ਅੱਜ ਕੱਲ ਗੱਡੀਆਂ ਦਾ ਵੀ ਇਹੀ ਆ। ਹੁਣੇ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਕਿਸੇ ਨੇ ਭੇਜੀ ਸੀਗੀ, ਜੀ। ਉਹਦੇ ਵਿੱਚ ਫਰੀਦਕੋਟ ਦੇ ਲਾਗੇ ਕਾਰ ਭੰਬੂਕਾ ਹੀ ਬਣ ਗਈ। ਜੀ। ਬੰਦੇ ਨੂੰ ਆੜਤੀਆ ਸੀ, ਉਹ ਡਰਾਈਵਰ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ। ਪਤਾ ਨਹੀਂ ਕਿਵੇਂ ਅੱਗ ਲੱਗਦੀ ਆ, ਕਿਉਂਕਿ ਅੱਜ ਕੱਲ ਏਸੀ ਵਗੈਰਾ ਵੀ ਚਲਾਉਂਦੇ ਆ ਗੱਡੀਆਂ ਦੇ ਵਿੱਚ, ਜਦੋਂ ਜਾਂਦੇ ਆ ਤੇ ਉਹ ਲੋਕ ਜੇ ਲੱਗ ਜਾਂਦੇ ਆਟੋਮੈਟਿਕਲੀ ਗੱਡੀਆਂ ਨੂੰ, ਤੇ ਕਈ ਵਾਰ ਸੰਦ ਸਮਾਨਾ ਨਹੀਂ ਕੋਲ ਹੁੰਦਾ ਤੇ ਨਹੀਂ ਬੰਦੇ ਤੋਂ ਸ਼ੀਸ਼ਾ ਸ਼ਾਸ਼ਾ ਟੁੱਟਦਾ। ਸੋ ਇਹ ਇਸ ਤਰ੍ਹਾਂ ਦਾ ਵੀ ਵਾਕਿਆ ਜਿਹੜਾ ਬਣ ਜਾਂਦਾ ਆ। ਗੱਲ ਇਹ ਆ ਕਿ ਇਹਦੇ ਚੋਂ ਇੱਕ ਮੁੰਡਾ ਬਚਿਆ ਵੀ ਆ, ਪੂਰੀ ਗੱਲ ਤੇ ਹਾਲੇ ਸਾਹਮਣੇ ਨਹੀਂ ਆਈ। ਉਹਨੇ ਜ਼ਰੂਰ ਦੱਸਿਆ ਵਾ ਕਿ ਅਸਲ ਦੇ ਵਿੱਚ ਗੱਡੀ ਸਪੀਡ ਤੇ ਸੀਗੀ ਤੇ ਗੱਡੀ ਜਿਹੜੀ ਆ ਉਹ ਕੰਟਰੋਲ ਨਹੀਂ ਹੋਈ, ਕਿਸੇ ਦੀਵਾਰ ਦੇ ਨਾਲ ਟਕਰਾ ਕੇ ਤੇ ਨਹਿਰ ਚ ਡਿੱਗ ਪਈ। ਕੁਛ ਇਸ ਤਰ੍ਹਾਂ ਇਹ ਘਟਨਾ ਵਾਪਰੀ ਹੈ। ਦੇਖੋ ਕੈਨੇਡਾ ਤੋਂ ਜਿਹੜਾ ਆਇਆ ਸੀਗਾ ਮੁੰਡਾ ਜਤਿੰਦਰ, ਜਿਹੜਾ ਮ੍ਰਿਤਕਾਂ ਦੇ ਵਿੱਚੋਂ, ਇਹ 4 ਦਿਨ ਪਹਿਲਾਂ ਹੀ ਇੱਥੇ ਪਹੁੰਚਿਆ ਸੀਗਾ ਤੇ ਉੱਥੇ ਕੋਈ ਦੱਸਦੇ ਆ ਕਿ ਟਰਾਲਾ ਵਗੈਰਾ ਚਲਾਉਂਦਾ ਸੀ। 2 ਬੱਚਿਆਂ ਦਾ ਪਿਤਾ ਸੀਗਾ। ਮਾੜੀ ਗੱਲ ਆ ਜੀ, ਬਹੁਤ ਮਾੜੀ ਗੱਲ ਆ। ਪਰ ਹੁਣ ਇਹ ਨਹੀਂ ਪਤਾ ਕਿ ਕੁਛ ਮਤਲਬ ਕਿ ਰਾਤ ਨੂੰ ਕੋਈ ਡਰਿੰਕ ਵਗੈਰਾ ਕੀਤੀ ਸੀ ਜਾਂ ਉਦਾਂ ਹੀ ਸੋਫੀ ਆ ਰਹੇ ਸੀ, ਦੁਰਘਟਨਾ ਹੋਈ ਹੈ। ਪਰ ਬਹੁਤ ਦੁਰਘਟਨਾਵਾਂ ਹੁੰਦੀਆਂ ਨੇ ਤੇ ਵੈਸੇ ਵੀ ਹੋ ਜਾਂਦੀਆਂ। ਇਸ ਕਰਕੇ ਇਹੀ ਹੈ ਕਿ ਬਾਈ ਜਦੋਂ ਇੱਧਰ ਆਉਨੇ ਹੋ, ਚਲੋ ਆਪਦਾ ਜ਼ਿੰਦਗੀ ਨਿੱਜੀ ਆ ਸਭ ਦੀ, ਸਭ ਨੇ ਆਪੋ ਆਪਣੇ ਹਿਸਾਬ ਕਿਤਾਬ ਦੇ ਨਾਲ ਚੱਲਣਾ ਹੁੰਦਾ। ਪਰ ਇੱਥੇ ਦਾ ਸੜਕੀ ਮਾਹੌਲ ਜਿਹੜਾ ਬੜਾ ਖਰਾਬ ਆ, ਪਤਾ ਹੀ ਨਹੀਂ ਕੀ ਹੋ ਜਾਣਾ ਆ। ਵੈਸੇ ਵੀ ਮੈਂ ਤਾਂ ਕਹਿੰਦਾ ਕਿ ਗੁਰੇਜ਼ ਕਰੇ ਬੰਦਾ। ਇੱਥੇ ਤੇ ਇੰਨੀਆਂ ਲੁੱਟ ਦੀਆਂ ਵਾਰਦਾਤਾਂ ਹੁੰਦੀਆਂ ਨੇ, ਪਤਾ ਹੀ ਨਹੀਂ ਕਿਹੜੀ ਸੜਕ ਤੇ ਉੱਥੇ ਖਲੋ ਕੇ ਉਹਨਾਂ ਨੇ ਚਪੇੜਾ ਮਾਰ ਕੇ ਗੱਡੀ ਖੋਹ ਕੇ ਲੈ ਜਾਂਦੇ ਹਥਿਆਰਾਂ ਦੀ। ਇਸ ਕਰਕੇ ਗੁਰੇਜ਼ ਹੀ ਕਰਨਾ ਚਾਹੀਦਾ। ਪਰ ਚਲੋ ਜੇ ਕੋਈ ਰਲਿਆ ਇਸ ਤਰ੍ਹਾਂ ਕਰਦਾ ਵੀ ਹੈ, ਮੌਜ ਮੇਲਾ ਵੀ ਕਰਦਾ ਹੈ, ਉਹਦੇ ਵਿੱਚ ਇਹ ਆ ਕਿ ਥੋੜਾ ਵੇਲੇ ਨਾਲ ਬੰਦਾ ਜਾਵੇ ਤੇ ਠੀਕ ਹੈ। ਪਰ ਹੁਣ ਕੀ ਕਰੀਏ ਜੀ, ਕੋਈ ਪੇਸ਼ ਨਹੀਂ ਚੱਲਦੀ, ਸਿਰਫ ਹਮਦਰਦੀ ਜਤਾ ਸਕਦੇ ਆ। ਬਹੁਤ ਵੱਡਾ ਹਾਦਸਾ ਹੋਇਆ, 5 ਘਰ ਜਿਹੜੇ ਆ ਉਹ ਉਜੜ ਗਏ ਇਸ ਹਾਦਸੇ ਦੇ ਵਿੱਚ। ਜੀ, ਜੀ, ਜੀ।